ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਗੁਰੂ ਰਾਮਦਾਸ ਰਾਹ ਦੇ ਪਿਛਲੇ ਪਾਸੇ ਇੱਕ ਧਮਾਕਾ ਹੋਇਆ। ਇਸ ਦੇ ਨਾਲ ਕੁਝ ਪੰਜਾਬੀ ਵਿੱਚ ਚਿੱਠੀਆਂ ਜਿਹੜੀਆਂ ਵੀ ਉਹ ਲਿਖੀਆਂ ਮਿਲੀਆਂ ਨੇ ਜੋ ਕਿ ਸਿੱਖਾਂ ਨੂੰ ਹੀ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹਨ। ਸੋ ਅਜੀਤ ਡੋਵਾਲ ਦੀ ਕਮਾਂਡ ਹੇਠ ਭਾਰਤੀ ਏਜੰਸੀਆਂ ਗੰਦੀ ਖੇਡ ਜਿਹੜੀਆਂ ਉਹ ਖੇਡ ਰਹੀਆਂ ਔਰ ਡਾਇਸਪੋਰਾ ਸਿੱਖਾਂ ਨੂੰ ਜਿੱਥੇ ਸੁਚੇਤ ਹੋਣ ਦੀ ਲੋੜ ਹੈ ਉੱਥੇ ਖਾਲਿਸਤਾਨ ਦੀ ਕਾਮੀ ਲਈ ਕਮਰ ਕੱਸਾ ਕਰਕੇ ਇੱਕ ਡੂ ਔਰ ਡਾਈ ਬੈਟਲ ਲੜਾਈ ਜਿਹੜੀ ਹੈ ਉਹ ਲੜਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਸਾਡੇ ਵੀਰ ਭੈਣ ਫੇਸਬੁੱਕ ਤੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅਸੀਂ ਐਕਨੋਲਜ ਕਰਨਾ ਚਾਹੁੰਦੇ ਹਾਂ। ਅੱਛਾ। ਜਗਦੀਪ ਸਿੰਘ ਸੰਧੂ ਉਹਨਾਂ ਨੇ ਤੁਹਾਨੂੰ ਔਰ ਮੈਨੂੰ ਫਤਿਹ ਭੇਜੀ ਹੈ, ਅਰਜ਼ ਕੀਤੀ ਹੈ। ਦਵਿੰਦਰ ਸੰਧੂ, ਫਤਿਹ, ਹਰਿੰਦਰ ਗਿੱਲ ਉਹਨਾਂ ਨੇ ਕਿਹਾ ਭਾਈ ਪਰਮਜੀਤ ਸਿੰਘ ਪੰਜਵੜ ਜ਼ਿੰਦਾਬਾਦ, ਔਰ ਅਰਜਨ ਸਿੰਘ ਉਹਨਾਂ ਨੇ ਵੀ ਇਵੇਂ ਹੀ ਫਤਿਹ ਬੁਲਾਈ ਹੈ, ਖਾਲਿਸਤਾਨ ਜ਼ਿੰਦਾਬਾਦ। ਵੀਰ ਵਰਿੰਦਰ ਸਿੰਘ ਲਿਖਦੇ ਨੇ ਹੁਣ ਤਾਂ ਗੁੱਸੇ ਦੀ ਜਗ੍ਹਾ ਤਰਸ ਆਉਂਦਾ ਹੈ ਉਹਨਾਂ ਦੀ ਸੋਚ ਤੇ, ਜਿਹੜੇ ਸਾਡੇ ਵਿੱਚੋਂ ਹੋ ਕੇ ਉਹਨਾਂ ਜੁਝਾਰੂਆਂ ਦੇ ਮਾਣ ਮੱਤੇ ਸੁਨਹਿਰੀ ਦੌਰ ਨੂੰ ਕਾਲਾ ਦੌਰ ਜਾਤਵਾਦ ਕਹਿ ਕੇ ਭੰਡਦੇ ਨੇ। ਵਾਹਿਗੁਰੂ ਸਮਤ ਬਖਸ਼ੇ ਤੇ ਸਾਰੇ ਆਪਣਿਆਂ ਦੇ ਹਮਦਰਦ ਹੋਣ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਨ। ਵੀਰ ਵਰਿੰਦਰ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਈਵਨ ਉਸ ਤੋਂ ਵੀ ਵੱਧ ਅਫਸੋਸ ਹੈ ਕਿ ਜਦੋਂ ਇੱਕ ਪਾਸੇ ਅੱਜ ਸਮੁੱਚੇ ਪੰਥ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, ਉਹਨਾਂ ਦੇ ਪਰਿਵਾਰ ਦਾ, ਪਿੰਡ ਦਾ, ਜਨਰਲ ਲਾਭ ਸਿੰਘ ਦਾ ਜਿਹੜਾ ਪ੍ਰਾਊਡ ਇਤਿਹਾਸ ਹੈ ਉਹ ਡਿਸਕਸ ਹੋ ਰਿਹਾ, ਪਰ ਕੁਛ ਜਿਹੜੇ ਸਿੰਘ ਔਰ ਦੂਸਰੀਆਂ ਇਸ ਕਿਸਮ ਦੀਆਂ ਆਈਡੀਜ਼ ਤੋਂ ਜਿਹੜੀਆਂ ਸਿੱਖਾਂ ਵਰਗੇ ਨਾਵਾਂ ਵਾਲੀਆਂ ਜਾਪਦੀਆਂ ਨੇ ਉਹ ਕਮਜ਼ੋਰੀਆਂ ਕੱਢਣ ਤੇ ਔਰ ਈਵਨ ਭਾਈ ਪੰਜਵੜ ਦੀ ਸ਼ਖਸੀਅਤ ਨੂੰ ਵੀ ਨੈਗੇਟ ਕਰਨ ਤੇ ਲੱਗੇ ਹੋਏ ਨੇ। ਸ਼ਰਮ ਤੋਂ ਬਿਨਾਂ ਜਾਂ ਸ਼ਰਮ ਦਾ ਘਾਟਾ ਤੋਂ ਬਿਨਾਂ ਹੋਰ ਉਹਨਾਂ ਲਈ ਅਸੀਂ ਕੁਛ ਨਹੀਂ ਕਹਿ ਸਕਦੇ। ਜਸਵੀਰ ਸਿੰਘ ਜੀ ਨੇ ਫਤਿਹ ਬੁਲਾਈ ਹੈ ਗੁਰਸਿੱਖ ਢਿੱਲੋਂ, ਜਿਹੜੇ ਸਾਡੇ ਰੈਗੂਲਰ ਵਿਊਅਰ ਨੇ, ਔਰ ਚੰਗਾ ਲੱਗਦਾ ਜਦੋਂ ਸਾਡੇ ਵਿਊਅਰ ਲਿਖਦੇ ਵੀ ਨੇ ਸਾਨੂੰ ਲਗਾਤਾਰਤਾ ਨਾਲ, ਕਿਉਂਕਿ ਹਾਲਾਂ ਫੇਸਬੁੱਕ ਤੋਂ ਸਾਨੂੰ ਬਹੁਤ ਸਾਰੀਆਂ ਥਾਵਾਂ ਤੋਂ ਬਲੌਕ ਕੀਤਾ ਹੋਇਆ, ਈਵਨ YouTube ਦੇ ਵੀ ਨੋਟੀਫਿਕੇਸ਼ਨ ਹੀ ਨਹੀਂ ਪਹੁੰਚਦੇ ਹੈ। ਇਹਦੇ 'ਚ ਵੀ ਇਹ ਬੜੇ ਹੋਏ ਨੇ, ਪਰ ਜਿਨ੍ਹਾਂ ਤੱਕ ਵੀ ਪਹੁੰਚਦਾ ਹੈ ਘੱਟੋ ਘੱਟ ਉਹਨਾਂ ਦੀ ਇਨਪੁਟ ਸਾਨੂੰ ਮਿਲਦੀ ਹੈ। ਗੁਰਸਿੱਖ ਢਿੱਲੋਂ ਲਿਖਦੇ ਨੇ ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਰਤ ਮਾਤਾ ਦੇ ਇੰਨੇ ਟੋਟੇ ਹੋਣੇ ਨੇ ਕਿ ਇਹਨਾਂ ਨੇ ਮੂਤ ਪੀਟ ਨੂੰ ਤਰਸਣਾ। ਇਹਨਾਂ ਨੂੰ ਪੰਜਾਬ ਹੀ ਬਚਾਈ ਜਾਂਦਾ ਹੈ, ਪੰਜਾਬੀਆਂ ਦਾ ਖਾ ਕੇ ਤੇ ਪੰਜਾਬੀਆਂ ਨੂੰ ਛਿੱਤਰ ਫੇਰ ਰਹੇ ਨੇ। ਹੁਣ ਪੰਜਾਬੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਖਾਲਿਸਤਾਨ ਲੈਣਾ ਜਾਂ ਫਿਰ ਛਿੱਤਰ ਹੀ ਖਾਣੇ ਨੇ। ਖਾਲਿਸਤਾਨ ਜ਼ਿੰਦਾਬਾਦ। ਤੁਹਾਡੇ ਲਫ਼ਜ਼ ਆਪਣੇ ਆਪ ਦੇ ਵਿੱਚ ਹੀ ਇਹ ਸੁਨੇਹਾ ਦਿੰਦੇ ਨੇ ਕਿ ਭਾਈ ਹੁਣ ਡੂ ਔਰ ਡਾਈ, ਜਿਵੇਂ ਤੁਸੀਂ ਕਿਹਾ ਵੀ ਇਸ ਵੇਲੇ ਅਸੀਂ ਉਸ ਕਗਾਰ ਤੇ ਆ ਕੇ ਖੜੇ ਹਾਂ ਜਿਹਨੂੰ ਮੇਕ ਔਰ ਮਾਰ ਸਿਚੁਏਸ਼ਨ ਕਹਿੰਦੇ ਨੇ। ਭੈਣ ਜੀ ਕਿਰਨਜੀਤ ਕੌਰ ਉਹਨਾਂ ਨੇ ਅਸੀਂ ਪੁੱਛਿਆ ਸੀ ਕਿ ਸਤਨਾਜੇ ਦੇ ਵਿੱਚ ਕਿਹੜੇ ਕਿਹੜੇ ਸੱਤ ਅਨਾਜ ਆਉਂਦੇ ਨੇ, ਔਰ ਬਹੁਤ ਸ਼ੁਕਰੀਆ। ਉਹਨਾਂ ਨੇ ਕਿਹਾ ਕਣਕ, ਜੌਂ, ਛੋਲੇ, ਚੌਲ, ਮਾਂ, ਮੂੰਗੀ ਤੇ ਕੰਗਣੀ। ਇਹ ਸੱਤ ਅਨਾਜਾ ਹੈ ਕਿ ਸੱਤ ਅਨਾਜ ਨੇ, ਇਹ ਪ੍ਰੋਸਪੈਰਿਟੀ ਦਾ ਚਿੰਨ੍ਹ ਹੈ। ਔਰ ਮੈਂ ਜਿਵੇਂ ਕਿਹਾ ਕਿ ਮੈਨੂੰ ਹੈ ਧਿਆਨ ਕਿ ਕਈ ਵਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਇਹ ਰੱਖੇ ਜਾ ਪ੍ਰੋਸਪੈਰਿਟੀ, ਕਿ ਭਾਈ ਜਿੱਥੇ ਗੁਰੂ ਸਾਹਿਬ ਆਏ ਨੇ ਉੱਥੇ ਉਸ ਘਰ ਦੇ ਵਿੱਚ ਪ੍ਰੋਸਪੈਰਿਟੀ ਹੋਏ। ਸੋ ਇਸੇ ਤੋਂ ਹੀ ਫਿਰ ਜੇ ਇਧਰ ਸਤਨਾਜਾ ਹੈ ਤੇ ਉਹ ਸੱਤ ਚੁੱਲ੍ਹਿਆਂ ਦੀ ਸਵਾਹ ਹੈ, ਇਹ ਹੈ ਸੱਤ ਲਫ਼ਜ਼ ਦਾ। ਬਹੁਤ ਬਹੁਤ ਸ਼ੁਕਰੀਆ ਭੈਣ ਜੀ ਕਿਰਨਜੀਤ ਕੌਰ ਜੀ। ਬੌਬ ਸਿੰਘ ਉਹ ਕਹਿੰਦੇ ਨੇ ਡਾਕਟਰ ਸਾਹਿਬ ਉਹ ਰਿਸ਼ੀ ਚਵਨ ਨਹੀਂ ਸੀ, ਚਵਲ ਸੀ। ਪਰ ਇਹ ਦੇਖ ਲਓ ਉਹਦਾ ਸਭ ਤੋਂ ਜ਼ਿਆਦਾ ਵਿਕਦਾ ਅੱਜ ਵੀ ਚਵਨ ਪ੍ਰਾਜ। ਆਪਣੇ ਵੀ 2-3 MD ਡਾਕਟਰ ਨੇ ਉਹਨਾਂ ਦੇ ਘਰ ਹੀ ਦੇਖਿਆ। ਮੈਂ ਕਿਹਾ ਇਹ ਤੁਸੀਂ ਕੀ ਕਹਿੰਦੇ ਜੀ? ਹੁਣ ਇਹ ਖਾਂਦੇ ਆ ਅਸੀਂ। ਸੋ ਹੁਣ ਕੀ ਕਹਿਣਾ, ਉਹ ਚਵਲਾਂ ਹੀ ਵਿਕਦੀਆਂ ਉਹਨਾਂ ਦੀਆਂ। ਸੋਹਣ ਸਿੰਘ ਮਾਲ ਉਹਨਾਂ ਨੇ ਸਾਡੇ ਸਭ ਤੋਂ ਪਹਿਲੇ ਵਿਊਅਰਸ 'ਚ ਹੁੰਦੇ ਨੇ, ਫਤਿਹ ਬੁਲਾਈ ਹੈ। ਫਿਰ ਬੌਬ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਆਪ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸੁਨੇਹਾ ਦੇਣਾ ਚਾਹਾਂਗਾ ਸਾਰੇ ਸੁਣ ਰਹੇ ਸਰੋਤਿਆਂ ਨੂੰ, ਦੇਖ ਰਹੇ ਵਿਊਅਰਸ ਨੂੰ ਵੀ। ਹਿੰਦੁਸਤਾਨ ਦਾ ਬਾਲੀਵੁੱਡ ਦਾ ਬਿਲਕੁਲ ਬਾਈਕਾਟ ਕੀਤਾ ਜਾਵੇ। ਇਹਨਾਂ ਦੀ ਕੋਈ ਵੀ ਫਿਲਮ ਨਾ ਦੇਖੀ ਜਾਏ, ਨਾ ਹੀ ਕੋਈ ਇਹਨਾਂ ਦਾ ਬੇਤੁਕਾ ਨਾਟਕ ਦੇਖਿਆ ਜਾਏ। ਇਹਨਾਂ ਦਾ ਖਬਰਾਂ ਦੀ ਦੁਨੀਆ ਵਿੱਚ 187 ਨੰਬਰ ਆਉਂਦਾ ਹੈ। ਇੱਥੋਂ ਆਪ ਅੰਦਾਜ਼ਾ ਲਾ ਲਿਆ ਜਾਵੇ ਕਿ ਉਹ ਕਿੰਨੇ ਕੁ ਪਾਣੀ 'ਚ ਨੇ। ਉਹ ਰਿਪੋਰਟਰ ਸੈਨ ਬਾਰਡਰਸ ਦੀ ਉਸ ਰਿਪੋਰਟ ਦਾ ਹਵਾਲਾ ਕਰ ਰਹੇ ਨੇ। ਇਹਨਾਂ ਦੀ ਹਿੰਦੀ ਤੈਅ ਇੰਜ ਨਕਾਰੀ ਹੋਣੀ ਚਾਹੀਦੀ ਹੈ ਜਿਵੇਂ ਸਾਡੇ ਅੱਗੇ ਕੋਈ ਜਾਪਾਨੀ ਬੋਲ ਰਿਹਾ ਹੋਏ। ਇਹਨਾਂ ਨੇ ਕੱਲ੍ਹ ਹੀ ਇਮਰਾਨ ਖਾਨ ਸਾਹਿਬ ਦੀ ਬਾਰ-ਬਾਰ ਰਿਪੀਟ ਕਰਕੇ ਚੀਖ ਚਿਹਾੜਾ ਪਾਇਆ ਹੋਇਆ ਹੈ
ਆਪਣੀਆਂ ਨਾਕਾਮੀਆਂ ਕਦੇ ਦੱਸਦੇ ਨਹੀਂ, ਪਰ ਲੋਕਾਂ ਨੂੰ ਨੀਵਾਂ ਦਿਖਾਉਣ ਵਿੱਚ ਸ਼ਾਨ ਸਮਝ ਰਹੇ ਨੇ। ਸਾਨੂੰ ਥੋੜਾ ਥੋੜਾ ਆਪਣੇ ਘਰੋਂ ਹੀ ਉਪਰਾਲਾ ਕਰਨਾ ਚਾਹੀਦਾ ਹੈ। ਧੰਨਵਾਦ। ਤੁਸੀਂ ਬਿਲਕੁਲ ਠੀਕ ਫਰਮਾਇਆ ਬੌਬ ਸਿੰਘ ਜੀ। ਮੈਂ ਤਾਂ ਡਾਲਸ ਵੀਕ ਡਿਸਕਸ਼ਨ 'ਚ ਬੈਠੇ ਸੀ ਤੇ ਇੱਕ ਬੜੇ ਸੀਨੀਅਰ ਬੰਦੇ ਕਹਿਣ ਲੱਗੇ ਜੀ ਮੈਂ ਹੁਣੇ ਹੀ ਇੰਡੀਆ ਜਾ ਕੇ ਆਇਆ, ਤੇ ਮੈਂ ਕਿਹਾ ਜੀ ਨਹੀਂ ਤੁਸੀਂ ਪੰਜਾਬ ਜਾ ਕੇ ਆਏ ਹੋ। ਮੈਂ ਕਿਹਾ ਤੁਸੀਂ ਚਲੋ ਅੱਬਲ ਤਾਂ ਹਰ ਇੱਕ ਦਾ ਕੱਪੜਾ, ਪਰ ਜੇ ਤੁਹਾਨੂੰ ਜਾਣਾ ਇਹਨੂੰ ਦੇਸ਼ ਪੰਜਾਬ ਕਹੋ, ਪੰਜਾਬ ਜਾ ਕੇ ਆਉਣਾ ਕਹੋ, ਪੰਜਾਬ ਗਏ ਸੀ ਪੰਜਾਬ ਜਾਣਾ, ਇਹ ਇੰਡੀਆ ਲਫ਼ਜ਼ ਮਤ ਇਸਤੇਮਾਲ ਕਰੋ। ਹਿੰਦੀ ਨਾਲੋਂ ਤਾਂ ਐਲਰਜੀ ਹੋਣੀ ਚਾਹੀਦੀ ਹੈ। ਔਰ ਕਈ ਵਾਰ ਇੱਕ ਪੰਜਾਬੀ ਸਕੂਲ ਦੇ ਹਵਾਲੇ ਨਾਲ ਕਹਿਣ ਲੱਗੇ ਸੱਜਣ, ਕਹਿੰਦਾ ਜੀ ਬੀਬੀਆਂ ਬਹੁਤ ਮਿਹਨਤ ਕਰਦੀਆਂ ਨੇ ਬੱਚਿਆਂ ਨਾਲ, ਬਹੁਤ ਵਧੀਆ ਪੰਜਾਬੀ ਕਲਾਸਾਂ, ਪਰ ਜਦੋਂ ਉਹ ਬੈਠਦੀਆਂ ਨੇ ਆਪ ਹਿੰਦੀ 'ਚ ਗੱਲਾਂ ਕਰਦੀਆਂ ਨੇ। ਉਹ ਕਹਿੰਦਾ ਜੀ ਇਹ ਬਹੁਤ ਮਾੜਾ ਜਾਂਦਾ। ਸੋ ਇਹੀ ਪਾਰਟ ਹਿੰਦੀ ਫਿਲਮਾਂ ਦੇ ਹਵਾਲੇ ਨਾਲ ਵੀ ਹੋਣਾ ਚਾਹੀਦਾ ਕਿ ਭਾਈ ਇਹਨਾਂ ਦਾ ਜਿਹੜਾ ਹੈ ਉਹ ਬਾਈਕਾਟ ਲਾਈਨ ਨਹੀਂ, ਔਰ ਇਹਨਾਂ ਦਾ ਓਵਰਆਲ ਵੀ ਇਹਨਾਂ ਦੇ ਨਾਲ ਕੋਈ ਕਾਰ ਵਿਹਾਰ ਦੂਜੇ ਤੀਜੇ ਦੀ ਥਾਂ ਸਿੱਖ ਭਾਈ ਪਾਏ ਉਹਨਾਂ ਕੋਲੋਂ ਤੁਸੀਂ ਸਟਫ ਸੌਦਾ ਵੀ ਲੈਣਾ ਹੈ, ਪਾਕਿਸਤਾਨੀਆਂ ਦੇ ਸਟੋਰ ਤੇ ਚਲੇ ਜਾਓ, ਬੰਗਾਲੀਆਂ ਦੇ ਚਲੇ ਜਾਓ, ਕੋਈ ਹੋਰ ਫੂਡ ਬਾਜ਼ਾਰ 'ਚ ਚਲੇ ਜਾਓ, ਇਹਨਾਂ ਦਾ ਖਹਿੜਾ ਛੱਡੋ। ਦੇਸ਼ ਪੰਜਾਬ ਦੀ ਆਈਡੀ ਤੋਂ ਜਿਹੜਾ ਉਹਨਾਂ ਨੇ ਕਿਉਂਕਿ ਅਸੀਂ ਕੱਲ੍ਹ ਵੀ ਅਨਾਊਂਸ ਕੀਤਾ ਸੀ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਯਾਦ 'ਚ ਇਹ ਸਮੁੱਚੇ ਪਾਸੇ ਕਾਲ ਹੈ, ਆਉਂਦੇ ਐਤਵਾਰ ਹਰ ਥਾਂ ਗੁਰਦੁਆਰਿਆਂ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਨੇ। ਅੱਛਾ। ਔਰ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣੀਆਂ। ਸੋ ਦੇਸ਼ ਪੰਜਾਬ ਆਈਡੀ ਤੋਂ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਉਸ ਸਮਾਗਮ ਦਾ ਜ਼ਿਕਰ ਹੈ ਕਿ 14 ਮਈ ਨੂੰ ਇਹ ਸਮਾਗਮ ਹੈ ਔਰ ਯਾਦ ਸਮੁੱਚੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਏਗਾ, ਔਰ ਅਸੀਂ ਵੀ ਇਸ ਦੇ ਵਿੱਚ ਜਿਹੜਾ ਹੈ ਉਹ ਸ਼ਮੂਲੀਅਤ ਕਰਾਂਗੇ। ਕੁਲਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਸਿੰਘ ਜੀ ਨੇ ਵੀ ਫਤਿਹ ਬੁਲਾਈ ਹੈ। ਔਰ ਹਿੰਦੂ ਹਿਊਮਨ ਰਾਈਟਸ ਇਹ ਨਵੀਂ ਆਈਡੀ ਤੋਂ ਸੱਜਣ ਆਏ ਨੇ, ਉਹਦੇ 'ਚ ਉਹਨਾਂ ਨੇ ਚੰਦਰਮਾ ਚੰਦ ਤਾਰਾ ਵੀ ਹੈ, ਕ੍ਰੋਸ ਵੀ ਹੈ, ਖੰਡਾ ਵੀ ਹੈ ਔਰ ਵੀ ਹੈ, ਓਮ। ਔਰ ਇਹਨਾਂ ਨੇ ਲਿਖਿਆ ਮਿਨਿਸਟਰ ਫਾਰ ਕਲਾਈਮੇਟ ਚੇਂਜ ਐਂਡ ਐਨਰਜੀ visited Baps Mandir the next day. Even he failed to call and report the vandalism to the police. My dear Hindu brothers, it is important we report these to police instead of media. Let's be contributor to the growth of harmony rather than be the cause of disharmony. ਤੁਸੀਂ ਗੱਲ ਤਾਂ ਹਿੰਦੂ ਹਿਊਮਨ ਰਾਈਟਸ ਵਾਲੇ ਵੀਰ ਜੀ ਬਹੁਤ ਚੰਗੀ ਕੀਤੀ ਹੈ, ਪਰ ਉਹਨਾਂ ਦਾ ਮਕਸਦ ਤਾਂ ਹਾਰਮਨੀ ਹੈ ਹੀ ਨਹੀਂ, ਉਹ ਤਾਂ ਡਿਸਹਾਰਮਨੀ ਹੈ। ਜੇ ਸੱਚਮੁੱਚ ਕੋਈ ਘਟਨਾ ਵਾਪਰੀ ਹੋਏ ਤਾਂ ਪਹਿਲਾ ਪਾਰਟ ਪੁਲਿਸ ਨੂੰ ਕਾਲ ਕਰਨਾ ਹੁੰਦਾ ਹੈ, ਪੁਲਿਸ ਨੂੰ ਰਿਪੋਰਟ ਕਰਨਾ ਹੁੰਦਾ ਹੈ, ਫੈਕਟਸ ਜਾਣਨਾ ਹੁੰਦਾ ਹੈ, ਫਿਰ ਸਟੇਟਮੈਂਟ ਦੇਣੀ ਹੁੰਦੀ ਹੈ। ਉਹ ਤਾਂ ਪਹਿਲਾਂ ਹੀ ਕਹਿੰਦੇ ਨੇ ਖਾਲਿਸਤਾਨੀਆਂ ਨੇ ਕਰਤਾ, ਜਿਵੇਂ ਖਾਲਿਸਤਾਨੀ ਇਹਨਾਂ ਨੂੰ ਸੁਪਨੇ ਜਾ ਕੇ ਦੱਸ ਗਏ ਕਿ ਸਵੇਰੇ ਜਾ ਕੇ ਅਸੀਂ ਤੁਹਾਡੇ ਮੂੰਹ ਤੇ ਲੁੱਕ ਫੇਰਨੀ ਹੈ। ਸੋ ਘੱਟੋ ਘੱਟ ਔਰ ਠੀਕ ਕਿਹਾ ਉਹਨਾਂ ਨੇ, ਮਕਸਦ ਹੀ ਉਹਨਾਂ ਦਾ ਡਿਸਹਾਰਮਨੀ ਪੈਦਾ ਕਰਨੇ। ਔਰ ਵਕਤ ਮੈਂ ਦੇਖ ਰਿਹਾ ਸੀ ਕਾਫੀ ਅੱਗੇ ਚਲੇ ਗਏ, ਪਰ ਮੈਂ ਇਹ ਜ਼ਰੂਰ ਰਿਜ਼ੋਲਵ ਨੂੰ ਦੁਹਰਾਉਣਾ ਚਾਹੁੰਦਾ ਕਿ ਇਸ ਵੇਲੇ ਸਾਡੇ ਲਈ ਵੀ ਉਹ ਸਿਚੁਏਸ਼ਨ ਹੈ ਕਿ ਜਿਹਦੇ 'ਚ ਕੁਛ ਕਰ ਗੁਜ਼ਰਨ ਦੀ ਲੋੜ ਹੈ। ਪੰਜਾਬ ਦੇ ਵਿੱਚ ਕੀ ਵਾਪਰਨਾ ਹੈ, ਬਾਹਰਲਿਆਂ ਸੂਬਿਆਂ 'ਚ, ਉਹਦੇ 'ਚ ਸ਼ਾਇਦ ਲੋਕਾਂ ਦਾ ਬਹੁਤ ਜ਼ਿਆਦਾ ਕੰਟਰੋਲ ਨਹੀਂ, ਸਿਸਟਮ ਦਾ ਕੰਟਰੋਲ ਹੈ। ਅਸੀਂ ਆਲਰੇਡੀ ਗੱਲ ਕੀਤੀ, ਪਹਿਲਾਂ ਟਵਿਨ ਬਲਾਸਟ ਕਰਾਏ ਇਹਨਾਂ ਨੇ ਹੈਰੀਟੇਜ ਸਟਰੀਟ ਤੇ। ਹੁਣ ਪਿਛਲੀ ਕੱਲ ਜਿਹੜਾ ਰਾਤ ਨੂੰ ਗੁਰੂ ਰਾਮਦਾਸ ਸਰਾਂ ਦੀ ਬੈਕ ਸਾਈਡ ਦੇ ਉੱਤੇ ਧਮਾਕਾ, ਫਿਰ ਚਿੱਠੀਆਂ, ਔਰ ਇੱਕ ਕਹਿੰਦੇ ਫੜਿਆ ਗਿਆ ਔਰ ਉਹਨੂੰ ਕੀ ਟਵਿਸਟ ਦੇਣਗੇ, ਔਰ ਪੱਕੇ ਬੰਕਰ ਬਣਾ ਕੇ ਪੁਲਿਸ ਬਹਿ ਗਈ ਹੈ। ਨਾਲ ਦੀ ਨਾਲ ਜਿਹੜਾ ਜ਼ਿਕਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਵੀ ਸਾਨੂੰ ਯਾਦ ਦਹਾਨੀ ਕਰਵਾਈ ਸੀ, ਪੰਜਾਬ ਦੇ ਵਿੱਚ ਫੌਜੀ ਐਕਸਰਸਾਈਜ਼ਸ ਉਹ ਚੱਲ ਰਹੀਆਂ ਨੇ। ਪਾਕਿਸਤਾਨ ਦੇ ਅੰਦਰੂਨੀ ਹਾਲਾਤ ਬੇਸ਼ੱਕ ਨੇ, ਉਹਨਾਂ ਦਾ ਅੰਦਰੂਨੀ ਮਾਮਲਾ, ਲੇਕਿਨ ਜਿਵੇਂ ਇਹਨਾਂ ਨੇ ਨੈਗੇਟ ਕੀਤਾ ਹੈ ਮੀਡੀਆ ਰਾਹੀਂ, ਔਰ ਦੂਸਰਾ ਜਿਵੇਂ ਪਾਕਿਸਤਾਨ ਟੁੱਟਣ ਤੇ ਆ ਗਿਆ, ਫੌਜ ਦੇ ਖਿਲਾਫ ਬਗਾਵਤ ਹੋ ਗਈ, ਇੱਧਰ ਉੱਧਰ ਹੋ ਗਿਆ। ਹੁਣ ਆਪਣਾ ਹਾਲ ਇਹਨਾਂ ਦਾ ਕੀ ਹੈ, ਉਹ ਇਸ ਦੇ ਉੱਤੇ ਮੈਂ ਸਮਝਦਾ ਵੀ ਉਹ ਸਨ ਜ਼ੂ ਜਿਹੜਾ ਚਾਈਨੀਜ਼ ਥਿੰਕਰ ਸੈਂਕੜਿਆਂ ਸਾਲ ਪਹਿਲਾਂ ਹੋਇਆ, ਉਹਦਾ ਇੱਕ ਕੋਟ ਹੈ, ਐਨ ਈਵਲ ਮੈਨ ਵਿਲ ਬਰਨ ਹਿਜ਼ ਓਨ ਨੇਸ਼ਨ ਟੂ ਦਾ ਗਰਾਊਂਡ ਟੂ ਰੂਲ ਓਵਰ ਦਾ ਐਸ਼ਿਸ। ਇੱਕ ਜਿਹੜਾ ਬਦ ਆਦਮੀ ਹੈ, ਬੁਰਾ ਆਦਮੀ ਹੈ, ਉਹ ਆਪਣੇ ਘਰ ਨੂੰ ਹੀ ਅੱਗ ਲਾ ਸਕਦਾ ਹੈ ਜੇ ਉਹਦੀ ਘਰ 'ਚ ਪੁੱਛ-ਗਿੱਛ ਨਾ ਹੋਏ। ਉਹ ਕਹਿੰਦਾ ਵੀ ਇਹ ਸਾਰੇ ਸੜ ਜਾਣਗੇ ਤੇ ਜਿਹੜੀ ਸਵਾਹ ਦਾ ਢੇਰ ਹੈ ਮੈਂ ਉਹਦੇ ਤੇ ਰਾਜ ਕਰੂੰਗਾ, ਮੈਂ ਉਹਦਾ ਬਾਦਸ਼ਾਹ ਹੋਵਾਂਗਾ। ਸੋ ਇਹ ਬਿਲਕੁਲ, ਔਰ ਇਸ ਪੀਰੀਅਡ ਦੇ ਵਿੱਚ ਅੱਜ ਇੱਥੇ ਪੰਜਾਬ 'ਚ ਸਾਨੂੰ ਉਹ ਚੜ੍ਹਦੀ ਕਲਾ ਵਾਲਾ ਮਾਹੌਲ
ਸਿਰਜਣ ਦੀ ਲੋੜ ਹੈ। ਖਾਲਸਾ ਵਹੀਰ ਦੇ ਨਾਲ ਜੇ ਇਸ ਦੀ ਸ਼ੁਰੂਆਤ ਹੋਈ, ਬਾਹਰ ਡਾਇਸਪੋਰਾ 'ਚ ਸਾਨੂੰ ਲੱਕ ਬੰਨ੍ਹ ਕੇ, ਜਿਵੇਂ ਤੁਸੀਂ ਕਿਹਾ, ਔਰ ਕਮਰ ਕੱਸੇ ਦਾ ਮਤਲਬ ਹੀ ਹੁੰਦਾ ਹੈ, ਹੁਣ ਕਮਰ ਲੱਕ ਨੂੰ ਹੀ ਕਹਿੰਦੇ ਨੇ, ਜਦੋਂ ਤੁਸੀਂ ਕਮਰ ਕੱਸ ਲਈ ਫਿਰ ਤੁਸੀਂ ਉੱਥੇ ਹੀ ਜਾ ਕੇ ਕਮਰ ਕੱਸਾ ਖੋਲ੍ਹਿਆ ਜਾਂਦਾ ਸੀ। ਕਿੰਨੇ ਗੁਰਦੁਆਰਾ ਸਾਹਿਬ 6ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ, 10ਵੇਂ ਪਾਤਸ਼ਾਹ ਨਾਲ ਸੰਬੰਧਿਤ ਨੇ। ਦਮਦਮਾ ਸਾਹਿਬ, ਸੋ ਦਮਦਮਾ ਹੁੰਦਾ ਹੀ ਇਹ ਸੀ ਜਿੱਥੇ ਤੁਸੀਂ ਕਮਰ ਕੱਸਾ ਢਿੱਲਾ ਕੀਤਾ, ਤੁਸੀਂ ਆਉਣ ਦਾ ਮਾਰਚ ਹੋ। ਪਰ ਹੁਣ ਜੋ ਸਿਚੁਏਸ਼ਨ ਹੈ, ਅਸੀਂ ਇਸ ਕਮਰ ਕੱਸੇ ਨੂੰ ਹੁਣ ਆਪਣੀ ਮੰਜ਼ਿਲੇ ਮਕਸੂਦ ਖਾਲਿਸਤਾਨ ਹਾਸਲ ਕਰਕੇ ਖੋਲ੍ਹਣਾ, ਔਰ ਇੱਕ ਨਜ਼ਮ ਦਾ ਹਿੱਸਾ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਜਿਹੜੇ ਕਿ ਡਿਬਰੂਗੜ੍ਹ 'ਚ ਅੱਜ ਕੱਲ੍ਹ ਬਾਕੀ ਆਪਣੇ 9 ਸਾਥੀਆਂ ਦੇ ਨਾਲ ਕਾਲਾ ਪਾਣੀ ਭਾਰਤੀ ਜ਼ੁਲਮਾਂ ਦਾ ਸ਼ਿਕਾਰ ਨੇ, ਉਹਨਾਂ ਦੀ ਇੱਕ ਬੜੀ ਖੂਬਸੂਰਤ ਨਜ਼ਮ ਦਾ ਸ਼ੇਅਰ ਹੈ। ਤੰਦ ਟੁੱਟੀ ਸੰਘਰਸ਼ ਦੀ ਤਾਂ ਕੁਝ ਸੂਰੇ, ਗੰਢ ਆਂਦਰਾਂ ਦੀ ਪਾਪਾ ਜੋੜਦੇ ਰਹੇ। ਤੰਦ ਟੁੱਟੀ ਸੰਘਰਸ਼ ਦੀ ਤਾਂ ਕੁਝ ਸੂਰੇ, ਗੰਢ ਆਂਦਰਾਂ ਦੀ ਪਾਪਾ ਜੋੜਦੇ ਰਹੇ। ਦੀਵਾ ਬੁਝਣ ਲੱਗਾ ਕਿਤੇ ਤੇਲ ਖੁਣੋ, ਵੱਟੀ ਲਹੂ 'ਚ ਪਾਪਾ ਨਿਚੋੜਦੇ ਰਹੇ। ਭਾਜੀਆਂ ਦਾ ਭਾਰ ਜਾਂ ਸਿਰ ਚੜ੍ਹਿਆ, ਕੱਲੀ ਕੱਲੀ ਕਰ ਵੈਰੀ ਨੂੰ ਮੋੜਦੇ ਰਹੇ। ਜਿਉਂ-ਜਿਉਂ ਪੰਜਾਬ ਤੇ ਭੀੜ ਪਈ, ਸੋਹਣੇ ਪੁੱਤ ਪੰਜਾਬ ਦੇ ਬੋੜਦੇ ਰਹੇ। ਸੋਹਣੇ ਪੁੱਤ ਪੰਜਾਬ ਦੇ ਬੋੜਦੇ ਰਹੇ। ਮੈਂ ਇੱਥੇ ਹੀ ਕਲੋਜ਼ ਕਰਦਾ ਕਿ ਉਹ ਉਸ ਧਰਤੀ ਦੀ ਖਸਲਤ ਹੈ, ਉਸ ਧਰਤੀ ਦਾ ਖਮੀਰ ਹੈ, ਗੁਰੂ ਸਾਹਿਬ ਨੇ ਬਦਲਿਆ ਹੋਇਆ ਹੈ। ਉੱਥੋਂ ਯੋਧੇ ਉੱਠਣਗੇ ਹੀ ਉੱਠਣਗੇ, ਪਰ ਇਸ ਵੇਲੇ 5 ਮਿਲੀਅਨ ਸਿੱਖ ਡਾਇਸਪੋਰਾ ਦੇ ਜ਼ਿੰਮੇ ਬਹੁਤ ਵੱਡਾ ਫਰਜ਼ ਹੈ, ਡਾਇਰੈਕਟ ਕਰਨਾ ਵੀ, ਚੜ੍ਹਦੀ ਕਲਾ ਬਣਾ ਕੇ ਰੱਖਣਾ ਵੀ, ਆਪਸੀ ਮਤਭੇਦ ਭੁਲਾ ਕੇ ਇੱਕ ਨੁਕਤੇ ਦੇ ਉੱਤੇ ਫੋਕਸ ਕਰਨਾ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।